ਅਮਰੀਕਾ ਦੇ ਵਿੱਚ ਫੈਡਰਲ ਗਵਰਨਮੈਂਟ ਤੇ ਹੁਣ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਆ ਬਿਲਕੁਲ ਆਮਣੇ ਸਾਹਮਣੇ ਆ ਗਈਆਂ। ਮੁੱਦਾ ਇਮੀਗ੍ਰੇਸ਼ਨ ਦਾ ਆ। ਇੱਕ ਟਾਈਮ ਤੇ ਲੱਗ ਰਿਹਾ ਸੀ ਭਈ ਰਿਪਬਲਿਕਨ ਤੇ ਡੈਮੋਕ੍ਰੇਟਸ ਬਾਈ ਪਾਰਟੀਸ਼ਨ ਬਿੱਲ ਜੋ ਲੈ ਕੇ ਆ ਰਹੇ ਆ ਉਹ ਹੋਪਫੁਲੀ ਪਾਸ ਹੋ ਜਾਊਗਾ, ਕਿਉਂਕਿ ਉਸ ਨੂੰ ਯੂਕਰੇਨ ਤੇ ਇਜ਼ਰਾਈਲ ਦੀ ਫੰਡਿੰਗ ਦੇ ਨਾਲ ਅਟੈਚ ਕੀਤਾ ਗਿਆ ਸੀ। ਪਰ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਆਪਣੇ ਹੀ ਪਾਰਟੀ ਦੇ ਲੋਕਾਂ ਨੂੰ ਜਦੋਂ ਦਬਕਾ ਮਾਰਿਆ ਵੀ ਇਹ ਤਾਂ ਮੇਨ ਮੁੱਦਾ ਹੈਗਾ, ਤੇ ਉਹ ਹੁਣ ਚੁੱਪ ਕਰ ਗਏ ਹੈਗੇ ਆ। 2024 ਦੀਆਂ ਜੋ ਨਵੰਬਰ ਮਹੀਨੇ ਦੇ ਵਿੱਚ ਅਮਰੀਕਾ 'ਚ ਇਲੈਕਸ਼ਨ ਹੋਣੀਆਂ ਆ, ਉਹਦੇ ਵਿੱਚ ਸੈਂਟਰਲ ਮੁੱਦਾ ਇਮੀਗ੍ਰੇਸ਼ਨ ਦਾ ਆ। ਅੱਜ ਅਮਰੀਕਾ ਦੇ 25 ਰਿਪਬਲਿਕਨ ਗਵਰਨਰਸ ਨੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੂੰ ਉਹਦਾ ਜਿਹੜਾ ਸਾਥ ਦੇ ਦਿੱਤਾ ਵੀ ਜੋ ਉਸਦਾ ਸਟੈਂਡ ਹੈਗਾ ਬਾਰਡਰ ਦੇ ਉੱਤੇ ਯੂਐਸ ਗਵਰਨਮੈਂਟ ਦੇ ਅਗੇਂਸਟ, ਅਸੀਂ ਉਸਦੇ ਨਾਲ ਹੈਗੇ ਆ। ਈਵਨ ਦੋ ਸੁਪਰੀਮ ਕੋਰਟ ਨੇ ਇਸੇ ਹਫਤੇ ਰੂਲ ਕੀਤਾ ਆ ਵੀ ਜੋ ਰੇਜ਼ਰ ਵਾਇਰ ਉੱਥੇ ਲਾਈ ਗਈ ਆ ਟੈਕਸਸ ਵੱਲੋਂ ਉਸ ਨੂੰ ਰਿਮੂਵ ਕੀਤਾ ਜਾਵੇ ਤਾਂ ਕਿ ਬਾਰਡਰ ਪੈਟਰੋਲ ਏਜੰਟਸ ਵੀ ਉੱਥੇ ਜਾ ਸਕਣ। ਪਰ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਇਹ ਕਿਹਾ ਵੀ ਬਾਈਡਨ ਦੀ ਸਰਕਾਰ ਆ ਉਹ ਇਲੀਗਲ ਇਮੀਗ੍ਰੇਸ਼ਨ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋਈ, ਤੇ ਸਾਡੀ ਜਿਹੜੀ ਸਟੇਟ ਆ ਉਹ ਬਾਰਡਰ ਤੇ ਆ, ਤੇ ਸਾਡਾ ਇਹ ਹੁਣ ਫਰਜ਼ ਬਣਦਾ ਹੈ ਵੀ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਰੀਓ ਗ੍ਰੈਂਡੇ ਰਿਵਰ ਦਾ ਇੱਕ ਛੋਟਾ ਜਿਹਾ ਸਟ੍ਰੈਚ ਹੈਗਾ ਜਿੱਥੋਂ ਹਜ਼ਾਰਾਂ ਲੋਕ ਇਲੀਗਲੀ ਕ੍ਰਾਸ ਕਰਦੇ ਆ, ਤੇ 30 ਮੀਲ ਲੰਮੀ ਰੇਜ਼ਰ ਵਾਇਰ ਸਿਟੀ ਆਫ ਈਗਲ ਪਾਸ ਆ ਉਹਦੇ ਲਾਗੇ ਇੰਸਟਾਲ ਕੀਤੀ ਗਈ ਹੈਗੀ ਆ ਗ੍ਰੈਗ ਐਬਟ ਦੇ ਜੋ ਨੈਸ਼ਨਲ ਗਾਰਡਸ ਆ ਤੇ ਉਹਨਾਂ ਵੱਲੋਂ। ਸੋ ਅੱਜ ਜਿਸ ਹਿਸਾਬ ਦੇ ਨਾਲ 25 ਦੇ ਕਰੀਬ ਜਿਹੜੇ ਰਿਪਬਲਿਕਨ ਗਵਰਨਰਸ ਆ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਗ੍ਰੈਗ ਐਬਟ ਦੇ ਨਾਲ ਹੈਗੇ ਆ, ਉਹਦੀ ਬਾਰਡਰ ਸਟੇਟ ਆ, ਤੇ ਉਸ ਦਾ ਜਿਹੜਾ ਆ ਹੁਣ ਫਰਜ਼ ਬਣਦਾ ਜਿਸ ਟਾਈਮ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਜਿਹੜਾ ਬਾਰਡਰ ਆ ਉਸ ਨੂੰ ਸਕੇਅਰ ਕਰਨ ਤੋਂ ਜਿਹੜੇ ਆ ਉਹ ਫੇਲ ਹੋਏ ਆ, ਤੇ ਹੁਣ ਗਵਰਨਰ ਨੂੰ ਇਹ ਕਰਨਾ ਪੈਣਾ ਆ। ਸੋ ਟੈਕਸਸ ਦੇ ਨੈਸ਼ਨਲ ਗਾਰਡ ਉੱਥੇ ਲਾਏ ਗਏ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਦੇ 2 ਬੱਚਿਆਂ ਦੀ ਮੌਤ ਹੋਈ ਸੀ, ਉਹਨੂੰ ਲੈ ਕੇ ਵੀ ਬਹੁਤ ਵੱਡਾ ਇਸ਼ੂ ਬਣਿਆ ਸੀ ਵੀ ਜੋ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਹੈਗਾ। ਸੋ ਇਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜੋ ਰਿਪਬਲਿਕਨ ਫਰੰਟ ਰਨਰ ਹੈਗੇ ਆ, ਉਹਨਾਂ ਨੇ ਆਲਰੇਡੀ ਆਪਣੇ ਹੀ ਜਿਹੜੇ ਸਾਥੀ ਉਹਨਾਂ ਨੂੰ ਕਹਿ ਦਿੱਤਾ ਵੀ ਜਿਹੜਾ ਇਮੀਗ੍ਰੇਸ਼ਨ ਦਾ ਬਿੱਲ ਆ ਰਿਹਾ ਬਾਈ ਪਾਰਟੀਸ਼ਨ ਉਹਨੂੰ ਕਿਲ ਕੀਤਾ ਜਾਵੇ। ਤੇ ਹੁਣ ਇਹ ਲੱਗਦਾ ਆ ਵੀ ਜਿਸ ਹਿਸਾਬ ਦੇ ਨਾਲ ਇਕੋਨਮੀ ਥੋੜੀ ਠੀਕ ਹੁੰਦੀ ਜਾਂਦੀ ਆ ਤੇ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਆ ਉਹ ਮੇਨ ਬਣਦਾ ਜਾ ਰਿਹਾ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ। ਜੀ ਬਿਲਕੁਲ। ਸੋ ਟੈਕਸਸ ਤੇ ਵਾਸ਼ਿੰਗਟਨ ਡੀਸੀ ਦੇ ਆਪਸ ਦੇ ਵਿੱਚ ਸਿੰਘ ਫਸੇ ਆ, ਤੇ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਗ੍ਰੈਗ ਐਬਟ ਵੀ ਉਹ ਕਹਿ ਰਹੇ ਆ, ਅੱਜ ਲਿeutenant ਗਵਰਨਰ ਜਿਹੜੇ ਟੈਕਸਸ ਦੇ ਆ ਉਹ ਵੀ ਟੀਵੀ ਦੇ ਉੱਤੇ ਕਹਿ ਰਹੇ ਸੀਗੇ ਵੀ ਅਸੀਂ ਦੇਖਦੇ ਹਾਂ ਵੀ ਕੀ ਹੁਣ ਰਾਸ਼ਟਰਪਤੀ ਬਾਈਡਨ ਨੈਸ਼ਨਲ ਗਾਰਡਸ ਦਾ ਕਿੱਦਾਂ ਕਿਸ ਤਰੀਕੇ ਦੇ ਨਾਲ ਦੇਖਣਗੇ, ਕੀ ਉਸ ਨੂੰ ਇਹ ਫੈਡਰਲਾਈਜ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਇਹ ਇੱਕ ਹੁਣ ਵੱਡੇ ਸਵਾਲ ਆ। ਫੈਡਰਲਿਜ਼ਮ ਦੇ ਉੱਤੇ ਵੀ ਕਈ ਸਵਾਲ ਜਿਹੜੇ ਉੱਠ ਜਾਂਦੇ ਆ। ਸਟੇਟ ਦੇ ਅਧਿਕਾਰ ਤੇ ਜਿਹੜੇ ਫੈਡਰਲ ਦੇ ਅਧਿਕਾਰ ਆ ਇਹਦੇ ਵਿੱਚ ਅਹਿਮੀਅਤ ਜਿਹੜੀ ਉਹ ਕਿਸ ਨੂੰ ਹੋਊਗੀ। ਆਲਦੋ ਇਮੀਗ੍ਰੇਸ਼ਨ ਦਾ ਬਾਰਡਰ ਦਾ ਜਿਹੜਾ ਇਸ਼ੂ ਆ ਇਹ ਫੈਡਰਲ ਦੇ ਅੰਡਰ ਆਉਂਦਾ ਆ, ਪਰ ਫਿਰ ਵੀ ਸੂਬਾ ਜਿਹੜਾ ਆ ਟੈਕਸਸ ਕਹਿ ਰਿਹਾ ਵੀ ਭਾਈ ਸਾਡੇ ਹੱਕਾਂ ਦੀ ਤੇ ਸਾਡੇ ਉੱਤੇ ਜੋ ਇੱਕ ਹਿਸਾਬ ਦੇ ਨਾਲ ਇਹ ਇੰਨੇ ਲੋਕ ਆ ਰਹੇ ਆ ਉਹ ਜੋ ਘਾਣ ਹੋ ਰਿਹਾ ਆ, ਸਾਨੂੰ ਆਪਣੇ ਆਪ ਨੂੰ ਬਚਾਉਣ ਦਾ ਹੱਕ ਇਸ ਦੇ ਵਿੱਚ ਹੈਗਾ ਆ। ਅਸੀਂ ਇਸ ਦੇ ਉੱਤੇ ਇਦਾਂ ਹੀ ਡਟੇ ਰਹਾਂਗੇ।